ਜਦੋਂ ਵੀ ਕਿਸੇ ਕੌਮ ਦੇ ਖਿਲਾਫ ਕੋਈ ਪ੍ਰਸੰਗ ਖੜਾ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚੋਂ ਉਹਦੇ ਵਰਗੇ ਹੀ ਦਿਸਣ ਵਾਲੇ ਲੋਕ ਖੜੇ ਕਰ ਲਿੱਤੇ ਜਾਂਦੇ ਹਨ। ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਜਦੋਂ ਫਰਜ਼ੀ ਮੁਕਾਬਲੇ ਹੋਏ ਹਨ, ਉੱਥੇ ਜਿਹੜੇ ਲੋਕ ਮੁਕਾਬਲਿਆਂ ਵਿੱਚ ਮਤਲਬ ਨਾਮਜ਼ਦ ਹੋਏ ਹਨ ਜਾਂ ਸ਼ਾਮਿਲ ਦਿਖਾਏ ਜਾ ਰਹੇ ਹਨ ਜਾਂ ਜਿਹੜੇ ਹੋਏ ਹਨ ਜਾਂ ਦੋਸ਼ੀ ਹੋਏ ਹਨ, ਉਹ ਵੀ ਉਹਨਾਂ ਦੇ ਸਿਰਾਂ 'ਤੇ ਵੀ ਦਸਤਾਰਾਂ ਸਨ। ਉਹ ਦੁਨੀਆ ਅੱਗੇ ਇਹੀ ਪੇਸ਼ ਕਰਨਾ ਚਾਹੁੰਦੇ ਹਨ ਕਿ ਸਿੱਖਾਂ ਨੂੰ ਸਿੱਖਾਂ ਨੇ ਮਾਰਿਆ, ਜਦ ਕਿ ਉਹ ਉਹਨਾਂ ਦੇ ਪੇਡ ਜਿਹੜੇ ਏਜੰਟ ਸੀਗੇ ਉਹ ਕਤਲ ਕਰ ਰਹੇ ਆ ਅਤੇ ਉਹ ਕਾਰਵਾਈਆਂ ਕਰ ਰਹੇ ਆ, ਜਿਹਦਾ ਕਿ ਉਹਨਾਂ ਨੂੰ ਹੁਣ ਦੁਨੀਆ ਅੱਗੇ ਜਵਾਬ ਨਹੀਂ ਆ ਰਿਹਾ। ਦੁਨੀਆ ਦੇ ਵਿੱਚ ਜਿੰਨੇ ਵੀ ਦੁਨੀਆ ਦੇ ਹਿਊਮਨ ਰਾਈਟ ਚਾਰਟਰ ਹਨ ਜਾਂ ਦੁਨੀਆ ਦੇ ਕਹਿ ਲਓ ਕਿ ਬੋਲਣ ਦੀ ਆਜ਼ਾਦੀ ਦੇ ਅਦਾਰੇ ਹਨ, ਉਹ ਕਿਤੇ ਵੀ ਨੋਨ ਵਾਇਲੈਂਟ ਮੂਵਮੈਂਟ ਨੂੰ ਅੱਤਵਾਦ ਨਾਲ ਨਹੀਂ ਜੋੜਦੇ। ਹੁਣ ਇੱਥੇ ਮਸਲਾ ਇਹ ਹੈ ਕਿ ਜਿਸ ਬੰਦੇ ਦਾ ਕਤਲ ਹੋਇਆ ਹਰਦੀਪ ਸਿੰਘ ਨਿੱਜਰ ਦਾ, ਉਹਨੂੰ ਕੈਨੇਡਾ ਸਰਕਾਰ ਨੇ ਅੱਤਵਾਦੀ ਨਹੀਂ ਮੰਨਿਆ ਅਤੇ ਹੁਣ ਵੀ ਮਤਲਬ ਇਹੋ ਜਿਹੇ ਐਲੀਮੈਂਟਾਂ ਨੂੰ ਹੀ ਦੇਸ਼ ਭਗਤ ਕਹਿ ਕੇ ਅੱਗੇ ਕੀਤਾ ਜਾ ਰਿਹਾ ਹੈ ਕਿ ਜੋ ਸਿੱਖਾਂ ਦੀ ਕਰਤਾਰਕੁਸ਼ੀ ਕਰਦੇ ਹਨ ਜਾਂ ਜੋ ਇੱਕ ਸਿਰਫ ਵੱਖਵਾਦੀ ਵਿਚਾਰਧਾਰਾ ਹੋਣ ਕਰਕੇ ਕਿਸੇ ਬੰਦੇ ਨੂੰ ਅੱਤਵਾਦੀ ਗਰਦਾਨ ਦਿੰਦੇ ਹਨ। ਭਾਰਤ ਅਤੇ ਕੈਨੇਡਾ ਦੇ ਵਿਚਾਲੇ ਦੀ ਤਲਖੀ ਦੇ ਵਿੱਚ ਸਿੱਖ ਮਸਲਿਆਂ ਦੇ ਉੱਪਰ ਚਰਚਾ ਦੇ ਲਈ ਅੱਜ ਜਲੰਧਰ ਦੇ ਵਿੱਚ ਵਿਸ਼ੇਸ਼ ਸਿੱਖ ਮਸਲਿਆਂ ਨੂੰ ਲੈ ਕੇ ਗੋਸ਼ਟੀ ਹੋਈ ਹੈ, ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ ਅਤੇ ਉਸ ਤੋਂ ਬਾਅਦ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੰਗਵੀਰ ਰਠੌਰ ਹੋਣੀ ਮੌਜੂਦ ਨੇ, ਜਿਹੜੇ ਕਿ ਵੱਖ-ਵੱਖ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਆਪਣੇ ਫੇਸਬੁੱਕ ਦੇ ਜ਼ਰੀਏ ਰੱਖਦੇ ਨੇ। ਤੇ ਉਹਨਾਂ ਨੇ ਬੀਤੇ ਦਿਨੀ ਵੀ ਜਿਹੜੇ ਪ੍ਰੋਫੈਸਰ ਵਾਲਾ ਮੁੱਦਾ ਹੋ ਗਿਆ ਉਸ 'ਤੇ ਯੂਨੀਵਰਸਿਟੀ ਵਾਲੇ ਮੁੱਦੇ 'ਤੇ ਵੀ ਆਪਣੇ ਵਿਚਾਰ ਰੱਖੇ ਸੀ। ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਵੀ ਚਰਚਾਵਾਂ ਚੱਲੀਆਂ, ਸੋ ਉਹਨਾਂ ਦੇ ਨਾਲ ਗੱਲਬਾਤ ਅੱਜ ਇਸੇ ਵਿਸ਼ੇ 'ਤੇ ਕਰਾਂਗੇ ਜਿਹੜਾ ਕਿ ਇਸ ਸਮੇਂ ਨੈਰੇਟਿਵ ਬਿਲਡਿੰਗ ਹੋ ਰਹੀ ਹੈ। ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਸ ਤਰੀਕੇ ਦੀ ਇਸ ਸਮੇਂ ਨੈਰੇਟਿਵ ਬਣਾਇਆ ਜਾ ਰਿਹਾ ਹੈ, ਇਹਨੂੰ ਦੋ ਦੇਸ਼ਾਂ ਦੀ ਆਪਸੀ ਤਲਖੀ ਨਾਲ ਹੀ ਜੋੜ ਕੇ ਦੇਖਿਆ ਜਾਵੇ ਜਾਂ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਭਾਈਚਾਰੇ ਨੂੰ ਸਪੈਸੀਫਿਕਲੀ ਟਾਰਗੇਟ ਮੰਨਿਆ ਜਾਵੇ? ਦੇਖੋ, ਇਹ ਦੋ ਮੁਲਕਾਂ ਦੀ ਆਪਸੀ ਤਲਖੀ ਦਾ ਮਸਲਾ ਨਹੀਂ ਹੈ, ਇਹ ਉਸ ਤੋਂ ਵੀ ਇੱਕ ਵੱਡਾ ਮਸਲਾ ਹੈ ਕਿ ਇੱਕ ਖਾਸ ਭਾਈਚਾਰੇ ਨੂੰ, ਜੇ ਆਪਾਂ ਕਹੀਏ ਕਿ ਸਿੱਖ ਭਾਈਚਾਰੇ ਨੂੰ ਦੁਨੀਆ ਦੇ ਵਿੱਚ ਅਲੱਗ-ਥਲੱਗ ਕਰਕੇ ਉਹਦੇ ਖਿਲਾਫ ਇੱਕ ਨਫ਼ਰਤੀ ਪ੍ਰਸੰਗ ਖੜਾ ਕੀਤਾ ਜਾ ਰਿਹਾ ਹੈ। ਹੋਇਆ ਇਹ ਹੈ ਕਿ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਇੱਕ ਸਿਟੀਜ਼ਨ ਨੂੰ ਉਹਨਾਂ ਦੀ ਮਰਜ਼ੀ ਬਿਨਾਂ ਇੱਕ ਟਾਰਗੇਟ ਕਿਲਿੰਗ ਹੋਈ ਹੈ, ਜਿਹੜੀਆਂ ਕਿ ਕੈਨੇਡਾ ਸਮੇਤ E5 ਮੁਲਕਾਂ ਦੇ ਜਿਹੜੇ ਵੱਖ-ਵੱਖ ਏਜੰਸੀਆਂ ਸੀ ਉਹਦੀ ਗਵਾਹੀ ਭਰਦੀ ਹੈ। ਉਸ ਦਾ ਜਵਾਬ ਦੇਣ ਦੀ ਥਾਂ ਜਿਹੜਾ ਨਫ਼ਰਤੀ ਵਰਤਾਰਾ ਸਿੱਖਾਂ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਹੈ, ਉਹਦੇ ਵਿੱਚ ਭਾਰਤ ਸਰਕਾਰ ਹੋਵੇ ਜਾਂ ਭਾਰਤ ਦਾ ਹਿੰਦੀ ਮੀਡੀਆ, ਉਹ ਇਸ ਮਸਲੇ ਨੂੰ ਲਗਾਤਾਰ ਹੀ ਇੱਕ ਕਮਿਊਨਿਟੀ ਦੇ ਖਿਲਾਫ ਪੇਸ਼ ਕਰ ਰਿਹਾ ਹੈ ਅਤੇ ਇੱਕ ਵੱਖਵਾਦੀ ਵਿਚਾਰ ਹੋਣ ਦੇ ਕਾਰਨ ਹੀ ਉਸ ਨੂੰ ਅੱਤਵਾਦ ਨਾਲ ਜੋੜ ਰਿਹਾ ਹੈ। ਸੋ ਇਹਦੇ ਵਿੱਚ ਤੁਸੀਂ ਹੁਣ ਮੀਡੀਆ ਦੇ ਰੋਲ ਦੀ ਗੱਲ ਕੀਤੀ ਹੈ। ਮੀਡੀਆ ਦੀ ਅੱਜ ਚਰਚਾ ਵੀ ਬਹੁਤ ਚੱਲੀ ਹੈ ਜਦੋਂ ਇਹ ਸਾਰੀ ਗੋਸ਼ਟੀ ਚੱਲ ਰਹੀ ਸੀ ਉਸ ਦੇ ਵਿੱਚ, ਕਿ ਪੰਜਾਬ ਦੀਆਂ ਵੀ ਜੇਕਰ ਸਪੈਸੀਫਿਕਲੀ ਗੱਲਾਂ ਕਰੀਏ, ਆਪਣੀਆਂ ਜਿਹੜੀਆਂ ਜਲੰਧਰ ਤੋਂ ਵੀ ਅਖਬਾਰਾਂ ਚੱਲਦੀਆਂ ਨੇ, ਉਹ ਵੀ ਕਿਤੇ ਨਾ ਕਿਤੇ ਇੱਕ ਪ੍ਰਭਾਵਿਤ ਨੇ ਇੱਕ ਵਿਚਾਰਧਾਰਾ ਤੋਂ। ਉਸ ਵਿਚਾਰਧਾਰਾ ਦੇ ਵਿੱਚ ਬਹਿ ਕੇ ਉਹ ਲਿਖ ਰਹੀਆਂ ਨੇ। ਯਕੀਨ ਕਿੱਥੇ ਕੀਤਾ ਜਾਵੇ ਫਿਰ? ਕਿੱਥੋਂ ਮੰਨੀਏ ਵੀ ਸਾਨੂੰ ਇੱਥੋਂ ਇੱਕ ਸੁਰੱਖਿਅਤ ਜਾਣਕਾਰੀ ਆ ਰਹੀ ਹੈ ਜਿੱਤੇ ਅਸੀਂ ਅੱਖਾਂ ਮੀਚ ਕੇ ਵੀ ਯਕੀਨ ਕਰ ਸਕਦੇ ਹਾਂ, ਪਰ ਇਸ ਸਮੇਂ ਯਕੀਨ ਚਲੋ ਕਰਨਾ ਬਣਦਾ ਤਾਂ ਨਹੀਂ, ਪਰ ਕਿੱਧਰ ਜਾਵੇ ਬੰਦਾ ਸਹੀ ਜਾਣਕਾਰੀ? ਦੇਖੋ, ਦੁਨੀਆ ਦੇ ਵਿੱਚ ਵੱਖਵਾਦੀ ਹੋਣਾ ਕੋਈ ਮਾੜਾ ਨਹੀਂ ਮੰਨਿਆ ਜਾਂਦਾ, ਕੋਈ ਅਪਰਾਧ ਨਹੀਂ ਮੰਨਿਆ ਜਾਂਦਾ। ਦੁਨੀਆ ਦੇ ਵਿੱਚ ਜਿੰਨੇ ਵੀ ਦੁਨੀਆ ਦੇ ਹਿਊਮਨ ਰਾਈਟ ਚਾਰਟਰ ਹਨ ਜਾਂ ਦੁਨੀਆ ਦੇ ਕਹਿ ਲਓ ਕਿ ਬੋਲਣ ਦੀ ਆਜ਼ਾਦੀ ਦੇ ਅਦਾਰੇ ਹਨ, ਉਹ ਕਿਤੇ ਵੀ ਨੋਨ ਵਾਇਲੈਂਟ ਮੂਵਮੈਂਟ ਨੂੰ ਅੱਤਵਾਦ ਨਾਲ ਨਹੀਂ ਜੋੜਦੇ। ਪਰ ਭਾਰਤ ਦੇ ਵਿੱਚ ਹੁਣ ਇੱਕ ਪ੍ਰਸੰਗ ਚੱਲ ਪਿਆ ਹੈ ਕਿ ਜੇ ਕੋਈ ਬੰਦਾ ਵੱਖਵਾਦੀ ਵਿਚਾਰ ਰੱਖਦਾ ਹੈ, ਜਿਹੜਾ ਕਿ ਸ਼ਾਂਤੀਪੂਰਨ ਢੰਗ ਨਾਲ ਆਪਦੇ ਕਿਸੇ ਵਿਚਾਰਧਾਰਾ 'ਤੇ ਖੜਾ ਹੈ, ਉਹਨੂੰ ਵੀ ਅੱਤਵਾਦੀ ਕਹਿ ਕੇ ਭੰਡਣ ਦਾ ਇੱਕ ਪ੍ਰਸੰਗ ਖੜਾ ਕੀਤਾ ਜਾਂਦਾ ਹੈ ਅਤੇ ਉਹਦੇ ਵਿੱਚ ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹ ਕਾਫੀ ਮੰਦਭਾਗੀ ਹੈ। ਹੁਣ ਇੱਥੇ ਮਸਲਾ ਇਹ ਹੈ ਕਿ ਜਿਸ ਬੰਦੇ ਦਾ ਕਤਲ ਹੋਇਆ ਹਰਦੀਪ ਸਿੰਘ ਨਿੱਜਰ ਦਾ, ਉਹਨੂੰ ਕੈਨੇਡਾ ਸਰਕਾਰ ਨੇ ਅੱਤਵਾਦੀ ਨਹੀਂ ਮੰਨਿਆ। ਉਹ ਕਹਿੰਦੇ ਵੀ ਉਹ ਇੱਕ ਸਕਸੈਸ਼ਨਿਸਟ ਸੀ ਜਾਂ ਇੱਕ ਵੱਖਵਾਦੀ ਸੀ। ਇਹੀ ਗੱਲ ਭਾਰਤ ਵਿੱਚ ਜਿਹੜੀ ਰਾਜਕਾਰੀ ਧਿਰ ਹੈ ਭਾਜਪਾ, ਉਹਨਾਂ ਦਾ ਹੀ ਇੱਕ ਵੱਡਾ ਲੀਡਰ ਸੁਬਰਾਮਨਿਅਮ ਸਵਾਮੀ, ਡਾਕਟਰ ਸੁਬਰਾਮਨਿਅਮ ਸਵਾਮੀ ਕਹਿ ਰਿਹਾ ਹੈ ਕਿ ਇੱਕ ਬੰਦਾ ਵੱਖਵਾਦੀ ਵਿਚਾਰਧਾਰਾ ਰੱਖਣ ਨਾਲ ਅੱਤਵਾਦੀ ਨਹੀਂ ਬਣ ਜਾਂਦਾ ਅਤੇ ਜਿਹੜਾ ਕੈਨੇਡਾ ਦਾ ਮਸਲਾ ਹੈ ਉਹ ਇਹੀ ਹੈ। ਸੋ ਉਹ ਵੀ ਭਾਰਤ ਸਰਕਾਰ ਨੂੰ ਘੇਰ ਰਹੇ ਹਨ।
ਜੇ ਬੀਜੇਪੀ ਨਾਲ ਜੁੜਿਆ ਇੱਕ ਬੰਦਾ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਘੇਰ ਰਿਹਾ ਹੈ ਤਾਂ ਸਾਨੂੰ ਉਹਦਾ ਬਿਆਨ ਵੀ ਦੇਖਣਾ ਚਾਹੀਦਾ ਤੇ ਉਹਦੇ ਜੋ ਤੱਥ ਪੇਸ਼ ਕਰ ਰਿਹਾ ਹੈ ਉਹ ਵੀ ਦੇਖਣਾ ਚਾਹੀਦਾ, ਕਿਉਂਕਿ ਆਪਾਂ ਕਹਿ ਸਕਦੇ ਕਿ ਦੂਸਰੇ ਬੰਦੇ ਨੂੰ ਤਾਂ ਅਖਬਾਰਾਂ ਖਲਨਾਇਕ ਪੇਸ਼ ਕਰ ਸਕਦੀਆਂ, ਪਰ ਜਿਹੜਾ ਬੰਦਾ ਇੱਕ ਸਰਕਾਰ ਦੇ ਨਾਲ ਜਾਂ ਧਾਰੀ ਧਿਰ ਦੇ ਨਾਲ ਖੜਾ ਹੈ ਜਾਂ ਉਸੇ ਪਾਰਟੀ ਦਾ ਨੁਮਾਇੰਦਾ ਹੈ, ਜਦ ਉਹ ਸਵਾਲ ਚੱਕ ਰਿਹਾ ਹੈ ਤਾਂ ਇਹਦਾ ਮਤਲਬ ਕੁਛ ਨਾ ਕੁਛ ਭਾਰਤ ਸਰਕਾਰ ਵੱਲੋਂ ਗਲਤ ਹੋਇਆ ਹੈ। ਜਦੋਂ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ, ਉੱਥੋਂ ਦੀਆਂ ਏਜੰਸੀਆਂ ਹੀ ਕਹਿੰਦੀਆਂ ਨੇ ਕਿ ਬੰਦ ਕਮਰਿਆਂ ਦੇ ਅੰਦਰ ਇਹਨਾਂ ਨੇ ਇਨਕਾਰ ਨਹੀਂ ਕੀਤਾ ਕਿ ਅਸੀਂ ਕੀਤਾ ਹੈ, ਤੇ ਜਦੋਂ ਫਿਰ ਗੱਲ ਆਉਂਦੀ ਹੈ ਫਿਰ ਉਸ ਨੂੰ ਹੋਰ ਤਰੀਕੇ ਦੇ ਨਾਲ ਸਰਕਾਰ ਪਲਟ ਕੇ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਇਸ ਦੇ ਵਿੱਚ ਤਾਂ ਦੇਸ਼ ਨੂੰ ਇੱਕ ਤਰੀਕੇ ਦੇ ਨਾਲ ਆਚ ਆ ਰਹੀ ਹੈ। ਇਹ ਪੂਰੇ ਦੇਸ਼ ਦੀ ਗੱਲ ਹੈ ਵੀ ਦੇਸ਼ ਨੂੰ ਢਾਹ ਲਾਈ ਜਾ ਰਹੀ ਹੈ, ਮੋਦੀ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਸਵੀਕਾਰ ਨਹੀਂ ਹੋ ਰਹੀ। ਦੂਜੇ ਪਾਸੇ ਜਦੋਂ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਪਾਰਲੀਮੈਂਟ ਦੇ ਵਿੱਚ ਖੜ ਕੇ ਇੱਕ ਵਿਅਕਤੀ ਬੀਜੇਪੀ ਦਾ ਦੂਸਰੇ ਘੱਟ ਗਿਣਤੀਆਂ ਦੇ ਵਿਅਕਤੀ ਨੂੰ ਉਗਰਵਾਦੀ ਤੱਕ ਸ਼ਬਦ ਵਰਤ ਕੇ ਕਹਿ ਦਿੰਦਾ ਹੈ। ਤੇ ਹੁਣ ਇਹ ਦੋ ਜਿਹੜੀਆਂ ਅਲੱਗ-ਅਲੱਗ ਗੱਲਾਂ ਨੇ, ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਜਾਂ ਦੇਸ਼ ਨੂੰ ਢਾਹ ਲਾਈ ਜਾ ਰਹੀ, ਦੂਜੇ ਪਾਸੇ ਪਾਰਲੀਮੈਂਟ ਦੇ ਵਿੱਚ ਖੜ ਕੇ ਇੱਕ ਬੰਦਾ ਸਿੱਧੇ ਤੌਰ ਤੇ ਕਹਿ ਦਿੰਦਾ ਹੈ। ਇਹਨਾਂ ਨੂੰ ਜੋੜ ਕੇ ਕਿਵੇਂ ਦੇਖਿਆ ਜਾਵੇ? ਹੁਣ ਇਹਦਾ ਕੀ ਕੰਕਲੂਜਨ ਕੱਢਿਆ ਜਾਵੇ ਵੀ ਸਰਕਾਰ ਹੀ ਠੀਕ ਹੈ ਜਾਂ ਮਤਲਬ ਕਿ ਇਹਨਾਂ ਨੇ ਏਜੰਡਾ ਹੀ ਮਿੱਥ ਲਿਆ ਹੋਇਆ ਕਿ ਨਹੀਂ ਅਸੀਂ ਆਪਣੀ ਗੱਲ ਤੇ ਅੜ ਕੇ ਚੱਲਣਾ? ਦੇਖੋ ਇਹ ਜਿਹੜੀਆਂ ਗੱਲਾਂ ਹੈ ਨਾ, ਜੇ ਇਹ ਜਿਹੜੇ ਵਰਤਾਰੇ ਹਨ ਉਹ ਇਹ ਗੱਲ ਨੂੰ ਹੋਰ ਮਤਲਬ ਉਹ ਇਸ ਪ੍ਰਸੰਗ ਨੂੰ ਹੋਰ ਹਵਾ ਦਿੰਦੀਆਂ ਹਨ ਕਿ ਜਿਹੜਾ ਭਾਰਤ ਹੈ ਉਹਦੇ ਵਿੱਚ ਘੱਟ ਗਿਣਤੀਆਂ ਲਈ ਕੋਈ ਵੱਖ ਕਾਨੂੰਨ ਕੰਮ ਕਰਦਾ ਹੈ ਤੇ ਬਹੁ ਗਿਣਤੀ ਲਈ ਕੋਈ ਵੱਖ ਕਾਨੂੰਨ ਕੰਮ ਕਰਦਾ ਹੈ। ਤੁਸੀਂ ਇਹ ਦੇਖੋ ਵੀ ਜਿਹੜਾ ਨੂੰਹ ਹਿੰਸਾ ਸੀਗੀ ਜਾਂ ਮਨੀਪੁਰ ਹਿੰਸਾ ਸੀਗੀ ਜਾਂ ਹੋਰ ਵੀ ਕਿਤੇ ਜਿਹੜਾ ਹੁੰਦਾ ਮੌਬ ਲਿੰਚਿੰਗ ਹੁੰਦੀ ਹੈ, ਜਿਹੜੀ ਇੱਕ ਖਾਸ ਭਾਈਚਾਰੇ ਲੋਕ ਕਈ ਵਾਰ ਦੋਸ਼ੀ ਹੋਣ ਦਾ ਇਲਜ਼ਾਮ ਲੱਗਦਾ ਹੈ, ਉਹਦੇ ਵੇਲੇ ਕੋਈ ਕਾਰਵਾਈ ਨਹੀਂ ਹੁੰਦੀ। ਤੁਸੀਂ ਇਹ ਦੇਖ ਲਓ ਨੂੰਹ ਹਿੰਸਾ ਦੇ ਆਰੋਪੀਆਂ ਤੇ ਕੋਈ ਉਹਨਾਂ ਦੀ ਪ੍ਰਾਪਰਟੀ ਜ਼ਬਤ ਨਹੀਂ ਹੋਈ, ਕਿਸੇ ਕਿਸਮ ਦੀ ਕੋਈ ਅਪਰਾਧਿਕ ਕਾਰਵਾਈ ਨਹੀਂ ਹੋਈ, ਕੋਈ NIA ਈਵਨ ਮਨੀਪੁਰ ਦੇ ਵਿੱਚ ਵੀ ਨਹੀਂ ਲੱਗਾ। ਪਰ ਪੰਜਾਬ ਦੇ ਵਿੱਚ ਜਦੋਂ ਆਪਾਂ ਕਹਿ ਲਈਏ ਕਿ ਮਾਰਚ ਮਹੀਨੇ ਜੋ ਸਿੱਖ ਨੌਜਵਾਨ ਗ੍ਰਿਫਤਾਰ ਕੀਤੇ ਗਏ, ਉਹਨਾਂ ਦੀ ਕੋਈ ਵਾਇਲੈਂਸ ਵਿੱਚ ਇਨਵੋਲਵਮੈਂਟ ਨਹੀਂ ਸੀ, ਪਰ ਉਹਨਾਂ ਵੀ ਜਿੱਡਾ ਵੱਡਾ ਕੇਸ ਬਣਾ ਦਿੱਤਾ ਗਿਆ, ਉਹ ਕੌਮੀ ਹਿੱਤਾਂ ਦਾ ਮਸਲਾ ਬਣਾ ਦਿੱਤਾ ਗਿਆ। ਇਹ ਜਿਹੜਾ ਇੱਕ ਰਾਸ਼ਟਰਵਾਦ ਜਿਹੜਾ ਅੰਤਰਰਾਸ਼ਟਰਵਾਦੀ ਪ੍ਰਕਿਰਿਆ ਚੱਲ ਰਹੀ ਹੈ, ਇਹ ਪੰਜਾਬ ਨੂੰ 1980 ਦੇ ਦੌਰ ਵੱਲ ਹੀ ਧੱਕ ਰਹੀ ਹੈ। ਉਦੋਂ ਵੀ ਏਕਤਾ ਅਖੰਡਤਾ ਤੇ ਲਾ ਕੇ ਸਿੱਖ ਨਸਲਕੁਸ਼ੀ ਕੀਤੀ ਗਈ ਤੇ ਹੁਣ ਵੀ ਮਤਲਬ ਇਹੋ ਜਿਹੇ ਐਲੀਮੈਂਟਾਂ ਨੂੰ ਹੀ ਦੇਸ਼ ਭਗਤ ਕਹਿ ਕੇ ਅੱਗੇ ਕੀਤਾ ਜਾ ਰਿਹਾ ਹੈ ਕਿ ਜੋ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੇ ਹਨ ਜਾਂ ਜੋ ਇੱਕ ਸਿਰਫ ਵੱਖਵਾਦੀ ਵਿਚਾਰਧਾਰਾ ਹੋਣ ਕਰਕੇ ਕਿਸੇ ਬੰਦੇ ਨੂੰ ਅੱਤਵਾਦੀ ਗਰਦਾਨ ਦਿੰਦੇ ਹਨ, ਤਾਂ ਸਰਕਾਰਾਂ ਉਹਨਾਂ ਦੀਆਂ ਪੁਸ਼ਪਨਾਹੀ ਕਰ ਰਹੀਆਂ ਹਨ। ਸੋ ਆਖਰੀ ਸਵਾਲ ਇੱਕ ਲੈਣਾ ਚਾਹੂੰਗਾ, ਜਿਸ ਤਰੀਕੇ ਦੇ ਨਾਲ ਇੱਕ ਰਿਪੋਰਟ ਸਾਹਮਣੇ ਆਈ ਹੈ ਵੀ 6 ਬੰਦੇ ਨਿੱਜਰ ਜੀ ਦੇ ਕਤਲ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਨੇ ਸਿਰ ਦੇ ਉੱਪਰ ਪਰਨੇ ਬੰਨੇ ਹੋਏ ਸੀ, ਵੀ ਐਂ ਲਾ ਲਓ ਵੀ ਇੱਕ ਤਰੀਕੇ ਦੇ ਨਾਲ ਸਿੱਖ ਨੂੰ ਸਿੱਖ ਦੇ ਖਿਲਾਫ ਖੜਾ ਕਰਨ ਦੀ ਗੱਲ ਕਿਤੇ ਨਾ ਕਿਤੇ ਚੱਲ ਰਹੀ ਹੈ। ਇਸ ਰਿਪੋਰਟ ਨੂੰ ਕਿਹਨਾਂ ਤੱਥਾਂ ਦੇ ਮਤਲਬ ਕਿ ਜੋ ਵੀ ਉਹ ਤੱਥ ਪੇਸ਼ ਕਰ ਰਹੇ ਨੇ ਉਹਨੂੰ ਕਿੰਨੀ ਕੁ ਮਾਨਤਾ ਦਿੱਤੀ ਜਾਵੇ ਵੀ ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਭਾਵੇਂ ਭਾਰਤੀ ਮੀਡੀਆ ਦੇ ਵੱਲੋਂ ਹੋਣ ਫਿਰ ਤਾਂ ਉਹਨਾਂ ਦੇ ਉੱਪਰ ਗੱਲ ਕੀਤੀ ਜਾ ਸਕਦੀ, ਜੇ ਬਾਹਰਲੇ ਮੁਲਕ ਤੋਂ ਕੋਈ ਵੱਡੀ ਏਜੰਸੀ ਇਸ ਨੂੰ ਨਸ਼ਰ ਕਰਦੀ ਹੈ ਤਾਂ ਉਸ ਤੇ ਫਿਰ ਆਪਾਂ ਕਹਿ ਲੈਂਦੇ ਹਾਂ ਵੀ ਇਸ ਤੇ ਵਿਚਾਰ ਹੋਣੀ ਬਣਦੀ ਹੈ। ਉਸ ਨੂੰ ਕਿਵੇਂ ਵੇਖਿਆ ਜਾਵੇ? ਦੇਖੋ ਕੀ ਹੁੰਦਾ ਪੂਰੀ ਦੁਨੀਆ ਦੇ ਵਿੱਚ ਜਦੋਂ ਵੀ ਕਿਸੇ ਕੌਮ ਦੇ ਖਿਲਾਫ ਕੋਈ ਪ੍ਰਸੰਗ ਖੜਾ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚੋਂ ਉਹਦੇ ਵਰਗੇ ਹੀ ਦਿਸਣ ਵਾਲੇ ਲੋਕ ਖੜੇ ਕਰ ਲਿੱਤੇ ਜਾਂਦੇ ਹਨ। ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਜਦੋਂ ਫਰਜ਼ੀ ਮੁਕਾਬਲੇ ਹੋਏ ਹਨ, ਉੱਥੇ ਜਿਹੜੇ ਲੋਕ ਮੁਕਾਬਲਿਆਂ ਵਿੱਚ ਮਤਲਬ ਨਾਮਜ਼ਦ ਹੋਏ ਹਨ ਜਾਂ ਸ਼ਾਮਿਲ ਦਿਖਾਏ ਜਾ ਰਹੇ ਹਨ ਜਾਂ ਜਿਹੜੇ ਹੋਏ ਹਨ ਜਾਂ ਦੋਸ਼ੀ ਹੋਏ ਹਨ, ਉਹ ਵੀ ਉਹਨਾਂ ਦੇ ਸਿਰਾਂ 'ਤੇ ਵੀ ਦਸਤਾਰਾਂ ਸਨ। ਸੋ ਇਹ ਕੋਈ ਮਤਲਬ ਨਹੀਂ ਹੈਗਾ ਵੀ ਸਿਰਫ ਜੇ ਕੋਈ ਬੰਦਾ ਪੱਗ ਬਣ ਕੇ ਆ ਗਿਆ ਜਾਂ ਇੱਕ ਸਿੱਖੀ ਸਰੂਪ ਦੇ ਵਿੱਚ ਕਤਲ ਕਰਦਾ ਹੈ ਤਾਂ ਉਹ ਕਿਸੇ ਮਤਲਬ ਮਾੜੇ ਵਿਚਾਰ ਤੋਂ ਨਹੀਂ ਆਇਆ ਹੋਵੇ। ਉਹ ਦੁਨੀਆ ਅੱਗੇ ਇਹੀ ਪੇਸ਼ ਕਰਨਾ ਚਾਹੁੰਦੇ ਹਨ ਕਿ ਸਿੱਖਾਂ ਨੂੰ ਸਿੱਖਾਂ ਨੇ ਮਾਰਿਆ, ਜਦ ਕਿ ਉਹ ਉਹਨਾਂ ਦੇ ਪੇਡ ਜਿਹੜੇ ਏਜੰਟ ਸੀਗੇ ਉਹ ਕਤਲ ਕਰ ਰਹੇ ਆ ਤੇ ਉਹ ਕਾਰਵਾਈਆਂ ਕਰ ਰਹੇ ਆ, ਜਿਹਦਾ ਕਿ ਉਹਨਾਂ ਨੂੰ ਹੁਣ ਦੁਨੀਆ ਅੱਗੇ ਜਵਾਬ ਨਹੀਂ ਆ ਰਿਹਾ। ਜਦ ਦੁਨੀਆ ਭਰ ਦੀਆਂ ਵੱਡੀਆਂ ਏਜੰਸੀਆਂ ਭਾਰਤ ਸਰਕਾਰ ਦੀ ਸਿੱਧੀ ਭੂਮਿਕਾ 'ਤੇ ਸਵਾਲ ਚੱਕ ਰਹੀਆਂ ਹਨ, ਉਹ ਉਸ ਦਾ ਜਵਾਬ ਦੇਣ ਦੀ ਥਾਂ ਇਹ ਕਹਿ ਦੇਣਾ ਕਿ ਉਹ ਬੰਦੇ ਸਿੱਖ ਸੀਗੇ ਜਾਂ ਹੋ ਸਕਦਾ ਉਹ ਸਿੱਖ ਹੋਣ, ਹੋ ਸਕਦਾ ਉਹਨਾਂ 'ਚ ਕੋਈ ਹਿੰਦੂ ਵੀ ਹੋਵੇ ਜਾਂ ਕੋਈ ਮੁਸਲਮਾਨ ਹੋਵੇ, ਇਹ ਕੋਈ ਮਸਲਾ ਨਹੀਂ। ਮਸਲਾ ਇਹ ਹੈ ਕਿ ਇਹਦੇ ਵਿੱਚ ਜੇ ਭਾਰਤ ਸਰਕਾਰ ਦੀ ਭੂਮਿਕਾ ਹੈ ਉਹ ਆਪਣੇ ਭੂਮਿਕਾ ਦੀ ਜਿਹੜੀ ਹੈ ਸੱਚਾਈ ਦੁਨੀਆ ਅੱਗੇ ਰੱਖੇ, ਤੇ ਜੇਕਰ ਉਹਨਾਂ ਨੂੰ ਲੱਗਦਾ ਕਿ ਉਹ ਇਸ ਵਿੱਚ ਨਹੀਂ ਹਨ ਤਾਂ ਜਿਹੜੇ ਸਵਾਲ ਉਹਨਾਂ 'ਤੇ ਚੱਕੇ ਜਾ ਰਹੇ ਹਨ ਜਾਂ ਦੁਨੀਆ ਦੀ ਏਜੰਸੀਆਂ ਸਵਾਲ ਚੱਕ ਰਹੀਆਂ ਹਨ ਤਾਂ ਉਹਨਾਂ ਦਾ ਸਾਹਮਣਾ ਕਰਕੇ ਉਹਨਾਂ ਦਾ ਜਵਾਬ ਦੇਵੇ।
ਆਖਰੀ ਸਵਾਲ, ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਦਾ ਰਿਐਕਸ਼ਨ ਇਹ ਸਾਰੀ ਘਟਨਾ ਤੇ ਆਉਣਾ ਚਾਹੀਦਾ, ਬੇਸ਼ੱਕ ਉਹ ਮੌਜੂਦਾ ਸੱਤਾ ਧਿਰ ਪਾਰਟੀ ਹੋਵੇ ਜਾਂ ਫਿਰ ਵਿਰੋਧੀ ਧਿਰਾਂ ਹੋਣ ਜਾਂ ਫਿਰ ਹੋਰ ਪੰਥਕ ਜਿਹੜੀਆਂ ਹਿੱਤ 'ਚ ਬੋਲਣ ਵਾਲੇ ਲੋਕ ਨੇ ਉਹਨਾਂ ਦੇ, ਉਸ ਪੱਧਰ ਦੇ ਬਿਆਨ ਇਸ ਤੇ ਗੱਲ ਤੇ ਨਹੀਂ ਆਏ, ਨਾ ਕਿਸੇ ਨੇ ਇਸ ਤੇ ਚਿੰਤਾ ਜਤਾਈ ਹੈ। ਅੱਜ ਗੋਸ਼ਟੀ ਹੋਈ ਹੈ, ਇਹ ਚੰਗੀ ਗੱਲ ਹੈ, ਪਰ ਜਿਸ ਤਰ੍ਹਾਂ ਦਾ ਰਿਐਕਸ਼ਨ ਆਉਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਨਾ ਆਉਣਾ ਕਿੰਨਾ ਕੁ ਮੰਦਭਾਗਾ ਮੰਨਦੇ ਹੋ? ਇਹ ਬਹੁਤ ਵੱਡਾ ਮੰਦਭਾਗਾ ਸਵਾਲ ਹੈ। ਇਹ ਸਭ ਤੋਂ ਪਹਿਲਾ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਹੈ, ਜਿਹੜਾ ਕਿ 1992 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਣੀ ਖੁਦ ਬੁੱਤਰਸ ਘਾਲੀ ਕੋਲ ਜਾ ਕੇ ਪੰਜਾਬ ਦੇ ਵਿੱਚ ਹੋ ਰਹੇ ਮਨੁੱਖੀ ਜਿਹੜੇ ਹੱਕਾਂ ਦੀ ਜਿਹੜੇ ਘਾਣ ਬਾਰੇ ਗੱਲ ਕਰਦੇ ਹਨ ਜਾਂ ਸਿੱਖ ਨਸਲਕੁਸ਼ੀ ਦਾ ਮਸਲਾ ਚੱਕਦੇ ਹਨ। ਅੱਜ ਦੁਨੀਆ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਸ ਬਾਰੇ ਅਕਾਲੀ ਦਲ ਚੁੱਪ ਹੈ। ਪਰ ਦੂਸਰੀ ਵੱਡੀ ਜਿਹੜੀ ਚਿੰਤਾ ਇਹ ਵੀ ਹੈ ਕਿ ਭਾਰਤ ਦਾ ਜਿਹੜਾ ਵਿਰੋਧੀ ਧਿਰ ਹੈ, ਜਿਹੜਾ ਕਿ ਨਵਾਂ ਇੰਡੀਆ ਗਠਜੋੜ ਹੈ, ਉਹ ਵੀ ਇੱਕ ਤਰ੍ਹਾਂ ਇਸ ਮਸਲੇ ਤੇ ਚੁੱਪ ਹੈ ਤੇ ਉਹਨਾਂ ਦੀ ਚੁੱਪੀ ਇੱਕ ਤਰ੍ਹਾਂ ਸਰਕਾਰੀ ਜਿਹੜਾ ਭੰਡੀ ਪ੍ਰਚਾਰ ਹੈ ਜਾਂ ਸਰਕਾਰੀ ਨੈਰੇਟਿਵ ਹੈ ਉਹਦੇ ਨਾਲ ਸਹਿਮਤੀ ਹੀ ਜਤਾ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਮੰਦਭਾਗਾ ਹੈ। ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਗੰਗਵੀਰ ਸਿੰਘ ਰਠੌਰ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।